ਸਤਿ ਸ਼੍ਰੀ ਅਕਾਲ। ਤੁਸੀਂ जुड़े ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਦੇ ਸੈਨ ਐਂਟੋਨੀਓ ਤੋਂ ਆ ਰਹੀ ਹੈ, ਜਿੱਥੇ ਸੈਨ ਐਂਟੋਨੀਓ ਪੁਲਿਸ ਨੇ ਇੱਕ ਭਾਰਤੀ ਮੂਲ ਦੇ ਬੰਦੇ ਨੂੰ ਗੋਲੀ ਮਾਰ ਦਿੱਤੀ ਹੈ ਤੇ ਇਸ ਗੋਲੀ ਵੱਜਣ ਕਰਕੇ ਉਸ ਬੰਦੇ ਦੀ ਮੌਤ ਹੋ ਗਈ ਹੈ। ਇਹਦੀ ਜਾਣਕਾਰੀ ਕੀ ਹੈ, ਪੂਰਾ ਵਾਕਿਆ ਕੀ ਵਾਪਰਿਆ ਤੇ ਕਿਉਂ ਇਸ ਬੰਦੇ ਨੂੰ ਗੋਲੀ ਮਾਰਨੀ ਪਈ, ਇਹ ਸਾਰੀ ਘਟਨਾ ਦੀ ਤਫਸੀਲ ਦੇ ਨਾਲ ਤੁਹਾਨੂੰ ਦਿੰਦੇ ਹਾਂ ਜਾਣਕਾਰੀ। जुड़े रहो पंजाबी रेडियो USA ਦੇ ਨਾਲ। ਦੱਸਿਆ ਗਿਆ ਹੈ ਕਿ ਜਿਹੜਾ ਸਚਿਨ ਸਾਹੂ ਨਾਂ ਦਾ ਇੱਕ ਬੰਦਾ ਜਿਹਨੂੰ ਭਾਰਤੀ ਮੂਲ ਦਾ ਵਿਅਕਤੀ ਦੱਸਿਆ ਗਿਆ, ਸੈਨ ਐਂਟੋਨੀਓ ਦੇ ਵਿੱਚ ਪੁਲਿਸ ਨੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਉਸ ਨੂੰ ਗੋਲੀ ਉਦੋਂ ਮਾਰੀ ਗਈ ਹੈ ਜਦੋਂ ਉਸ ਨੂੰ ਫੜਨ ਗਏ ਦੋ ਅਧਿਕਾਰੀਆਂ ਨੂੰ ਉਸ ਨੇ ਆਪਣੀ ਗੱਡੀ ਦੇ ਨਾਲ ਟੱਕਰ ਮਾਰ ਦਿੱਤੀ ਸੀ। ਸਚਿਨ ਸਾਹੂ ਨੂੰ 21 ਅਪ੍ਰੈਲ ਨੂੰ ਪੁਲਿਸ ਅਧਿਕਾਰੀ ਟਾਈਲਰ ਟਰਨਰ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਉਹ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀਗਾ। ਸਾਹੂ ਮੂਲ ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਤੇ ਹੁਣ ਇਸ ਟਾਈਮ ਉਹਦੇ ਕੋਲੇ ਅਮਰੀਕਾ ਦੀ ਨਾਗਰਿਕਤਾ ਸੀਗੀ। ਪਤਾ ਲੱਗਾ ਕਿ ਉਹਨੂੰ ਮਾਨਸਿਕ ਬਿਮਾਰੀ ਸੀ ਤੇ ਉਹਨੂੰ ਸਹੀ ਜਾਂ ਗਲਤ ਦੀ ਪਛਾਣ ਨਹੀਂ ਸੀ। ਜਿਹੜੀ ਜਾਣਕਾਰੀ ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੋਂ ਮਿਲੀ ਹੈ, ਦੱਸਿਆ ਗਿਆ ਕਿ ਉਹ ਬਾਇਓਪੋਲਰ ਡਿਸਆਰਡਰ ਤੋਂ ਜਿਹੜਾ ਸਫਰਿੰਗ ਕਰ ਰਿਹਾ ਸੀਗਾ ਸਾਹੂ। ਤੇ ਇਹ ਵੀ ਦੱਸਿਆ ਗਿਆ ਕਿ ਪੁਲਿਸ ਨੂੰ ਸੈਨ ਐਂਟੋਨੀਓ ਦੇ ਸ਼ੇਵੀਅਟ ਹਾਈਟਸ ਦੇ ਵਿੱਚ ਸੱਦਿਆ ਗਿਆ ਸੀਗਾ। ਉੱਥੇ ਇੱਕ ਦੱਸਿਆ ਗਿਆ ਕਿ ਆਪਸੀ ਲੜਾਈ ਨੂੰ ਸੁਲਝਾਉਣ ਦੇ ਲਈ ਪੁਲਿਸ ਗਈ ਸੀਗੀ ਤੇ ਜਿੱਥੇ ਪੁਲਿਸ ਦੇ ਉੱਤੇ ਫਿਰ ਇਸ ਸਾਹੂ ਤੇ ਦੋਸ਼ ਲੱਗਿਆ ਕਿ ਇਹਨੇ ਪੁਲਿਸ ਦੇ ਮੁਲਾਜ਼ਮਾਂ ਨੂੰ ਗੱਡੀ ਦੇ ਨਾਲ ਦਰੜਨ ਦੀ ਕੋਸ਼ਿਸ਼ ਕੀਤੀ। ਦੱਸਿਆ ਗਿਆ ਕਿ ਉਸ ਤੋਂ ਬਾਅਦ ਕੌਪ ਜਿਹੜੇ ਜਦੋਂ ਪਹੁੰਚੇ ਉੱਥੇ ਕੌਪਸ ਪਹੁੰਚੇ ਤਾਂ ਉੱਥੇ 51 ਸਾਲਾ ਇੱਕ ਬੀਬੀ ਜਿਹੜੀ ਕਿ ਕੈਂਡੈਂਸ ਬ੍ਰਾਂਡ ਉਹਦਾ ਨਾਮ ਦੱਸਿਆ ਗਿਆ, ਉਹਦੇ ਨਾਲ ਇਹਦੀ ਕੋਈ ਝੜਪ ਹੋ ਰਹੀ ਸੀ, ਉਹਦੇ ਨਾਲ ਇਹਦੀ ਕੋਈ ਗੱਲਬਾਤ ਹੋ ਰਹੀ ਸੀਗੀ ਤੇ ਉਹ ਹਾਲਾਂਕਿ ਉਹਨੂੰ ਜਾਣਦੀ ਵੀ ਨਹੀਂ ਸੀ ਚੰਗੀ ਤਰ੍ਹਾਂ। ਤੇ ਉਸ ਤੋਂ ਬਾਅਦ ਐਸ਼ਲੇ ਐਟਨਰ ਜਿਹੜੀ ਕੁੜੀ ਹੈ ਜਿਹੜੀ ਵਿਕਟਮ ਆ ਉਹਦੀ ਬੱਚੀ ਕਹਿ ਸਕਦੇ ਹੋ ਤੁਸੀਂ, ਉਹਨੇ ਦੱਸਿਆ ਕਿ ਉਹ ਸਾਹੂ ਨੂੰ ਉਹਦੀ ਜਿਹੜੀ ਮਾਤਾ ਉਹ 1 ਮਹੀਨਾ ਪਹਿਲਾਂ ਮਿਲੀ ਸੀਗੀ, ਪਰ ਇਹਨੇ ਉਹਨੂੰ ਗੱਡੀ ਦੇ ਨਾਲ ਟੱਕਰ ਮਾਰੀ ਉਸ ਬੀਬੀ ਨੂੰ। ਤੇ ਉਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚੀ, ਵਿਕਟਮ ਨੂੰ ਜਦੋਂ ਹਸਪੀਟਲ ਲਿਜਾਇਆ ਗਿਆ ਤਾਂ ਉਹਨੂੰ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਲਿਜਾਇਆ ਗਿਆ ਸੀਗਾ। ਪੁਲਿਸ ਨੇ ਇੱਕ ਅਰੈਸਟ ਵਾਰੰਟ ਜਾਰੀ ਕੀਤਾ ਸਾਹੂ ਨੂੰ ਲੈ ਕੇ। ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਸਾਹੂ ਆਪਣੀ ਰਿਹਾਇਸ਼ ਤੇ ਜਾਂ ਸ਼ੇਵੀਅਟ ਹਾਈਟਸ ਦੇ ਵਿੱਚ ਦੁਬਾਰਾ ਆਇਆ ਤਾਂ ਉਦੋਂ ਫਿਰ ਜਦੋਂ ਪੁਲਿਸ ਆਈ ਤਾਂ ਇਹਨੇ ਕੀ ਕੀਤਾ, 2 ਪੁਲਿਸ ਮੁਲਾਜ਼ਮਾਂ ਨੂੰ ਆਪਣੀ ਗੱਡੀ ਦੇ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਜਿਹੜਾ ਵੈਪਨ ਆ ਉਹਦੇ ਨਾਲ ਉਹਨੂੰ ਕੱਢਿਆ ਤੇ ਉਹਦੇ ਸਾਹੂ ਦੇ ਉੱਤੇ ਗੋਲੀ ਚਲਾ ਦਿੱਤੀ। ਉਸ ਤੋਂ ਬਾਅਦ ਸਾਹੂ ਜਿਹੜਾ ਮੌਕੇ ਤੇ ਮ੍ਰਿਤਕ ਐਲਾਨਿਆ ਗਿਆ ਤੇ ਦੱਸਿਆ ਗਿਆ ਕਿ ਜਿਹੜੇ ਇੰਜਰਡ ਕੌਪ ਨੇ ਉਹਨਾਂ ਦੇ ਵਿੱਚੋਂ ਔਨ ਦੀ ਸਪੌਟ ਮੈਡੀਕਲ ਅਟੈਂਸ਼ਨ ਜਿਹੜੀ ਦਿੱਤੀ ਗਈ ਤੇ ਇੱਕ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਟਾਈਲਰ ਟਰਨਰ ਜਿਹਦੇ ਬਾਰੇ ਦੱਸਿਆ ਗਿਆ ਕਿ ਇਹਨੇ ਗੋਲੀ ਮਾਰੀ ਹੈ, ਜਿਹੜਾ SAPAD ਹੈ ਸੈਨ ਐਂਟੋਨੀਓ ਪੁਲਿਸ ਡਿਪਾਰਟਮੈਂਟ ਹੈ, ਉਹਨੇ ਦੱਸਿਆ ਕਿ ਇਹ ਡਿਪਾਰਟਮੈਂਟ ਦੇ ਵਿੱਚ 5 ਸਾਲ ਪਹਿਲਾਂ ਆਇਆ ਸੀਗਾ ਤੇ ਹੁਣ ਉਹ ਰੂਟੀਨ ਜਿਹੜਾ ਐਡਮਿਨਿਸਟ੍ਰੇਟਿਵ ਲੀਵ ਤੇ ਸੀਗਾ। ਤੇ ਦੱਸਦੇ ਆ ਕਿ ਹੁਣ ਜਿਹੜਾ ਇਸ ਪੂਰੀ ਘਟਨਾ ਦੇ ਵਿੱਚ ਕੀ ਹੋਇਆ, ਕਿਵੇਂ ਵਾਪਰਿਆ, ਇਸ ਬਾਬਤ ਜਿਹੜਾ ਇਹ ਟਰਨਰ ਆ ਇਹਦੀ ਬੋਡੀ ਕੈਮ ਤੋਂ ਵੀ ਜਿਹੜੀ ਫੁਟੇਜ ਹਾਸਲ ਕੀਤੀ ਜਾਊਗੀ, ਉਹਦੇ ਤੋਂ ਇਸ ਘਟਨਾ ਦੇ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ ਜਾਂ ਪਤਾ ਲੱਗਣਗੇ। ਸੋ ਤੁਸੀਂ ਦੇਖੋ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਉਹਨੂੰ ਗੱਡੀ ਦੇ ਨਾਲ ਦਰੜਨ ਦਾ ਦੋਸ਼ ਲੱਗਿਆ ਸਚਿਨ ਸਾਹੂ ਦੇ ਉੱਤੇ। ਫਿਰ ਇਹ ਲੱਗਿਆ ਕਿ ਉਹ 51 ਸਾਲਾ ਬੀਬੀ ਦੇ ਨਾਲ ਉਹ ਬਹੁਤ ਅਗਰੈਸਿਵਲੀ ਡਿਬੇਟ ਕਰ ਰਿਹਾ ਸੀ, ਬਹਿਸ ਕਰ ਰਿਹਾ ਸੀ ਤੇ ਉਹਨੂੰ ਵੀ ਉਹਨੇ ਗੱਡੀ ਦੀ ਟੱਕਰ ਮਾਰੀ। ਉਹਦੀ ਜਿਹੜੀ ਧੀ ਆ ਉਹ ਕਹਿੰਦੀ ਕਿ ਮੈਂ ਇਹ ਜਿਹੜੀ ਬੀਬੀ ਹੈ ਉਹਨੇ ਆਪਣੀ ਮਾਤਾ ਦੇ ਬਾਰੇ ਦੱਸਿਆ, ਮਾਤਾ ਦੇ ਬਾਰੇ ਕਿ ਇਹ ਮਹੀਨਾ ਕੁ ਪਹਿਲਾਂ ਇਹਦੇ ਸੰਪਰਕ ਦੇ ਵਿੱਚ ਆਈ ਸੀ। ਸਚਿਨ ਸਾਹੂ ਮੂਲ ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, 42 ਸਾਲ ਉਹਦੀ ਉਮਰ ਸੀ ਤੇ ਸਚਿਨ ਸਾਹੂ ਦੀ ਪੁਲਿਸ ਦੀ ਗੋਲੀ ਲੱਗਣ ਕਰਕੇ ਸੈਨ ਐਂਟੋਨੀਓ ਦੇ ਵਿੱਚ ਉਹਦੀ ਮੌਤ ਹੋ ਗਈ ਹੈ। ਹਾਲਾਂਕਿ ਬਹੁਤ ਵਾਰ ਪੁਲਿਸੀਆ ਕਾਰਵਾਈਆਂ ਦੇ ਉੱਤੇ ਵੀ ਸਵਾਲ ਉੱਠਦੇ ਨੇ, ਪਰ ਜਿਹੜੀ ਅਮਰੀਕਾ ਦੀ ਪੁਲਿਸ ਹੈ ਇਹਦੇ ਬਾਰੇ ਕਿਹਾ ਜਾਂਦਾ ਕਿ ਕ੍ਰਾਈਮ ਦੇ ਨਾਲ ਸਿੱਝਣ ਦਾ ਜਿਹੜਾ ਇਹਦਾ ਤਰੀਕਾ ਉਹ ਇਹਦਾ ਆਪਣਾ ਹੀ ਤਰੀਕਾ ਤੇ ਬਹੁਤ ਵਾਰ ਪੁਲਿਸ ਦੀਆਂ ਜਿਹੜੀਆਂ ਗੋਲੀਆਂ ਲੱਗਣ ਕਰਕੇ ਮੌਤਾਂ ਹੋਈਆਂ ਨੇ ਉਹਨਾਂ ਤੇ ਵਿਵਾਦ ਵੀ ਉੱਠਦੇ ਰਹੇ ਨੇ। ਹੁਣ ਇਸ ਮਾਮਲੇ ਦੇ ਵਿੱਚ ਪੂਰੀ ਘਟਨਾ ਕੀ ਹੈ ਜਾਂ ਵਾਪਰਿਆ ਕਿਵੇਂ ਜਾਂ ਇਹਦੇ 'ਚ ਪੁਲਿਸ ਦਾ ਕਸੂਰ ਕਿੰਨਾ ਕੁ ਹੈ, ਸਚਿਨ ਸਾਹੂ ਦਾ ਕਿੰਨਾ ਕੁ ਹੈ, ਉਹ ਤਾਂ ਜਿਹੜੀ ਬੋਡੀ ਕੈਮ ਦੀ ਫੁਟੇਜ ਹੈ ਉਸ ਤੋਂ ਬਾਅਦ ਪਤਾ ਲੱਗੂਗਾ। ਪਰ ਜਿਹੜੀ ਮੁੱਢਲੇ ਤੌਰ ਤੇ ਜਿਹੜੀ ਜਾਣਕਾਰੀ ਵੱਖ-ਵੱਖ ਵੈਬਸਾਈਟਾਂ ਤੋਂ, ਟ੍ਰਿਬਿਊਨ ਤੋਂ ਜਾਂ ਹਿੰਦੁਸਤਾਨ ਟਾਈਮਜ਼ ਤੋਂ, ਉਹਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਸਚਿਨ ਸਾਹੂ ਦੀ ਜਿਹੜੀ ਮੌਤ ਹੈ ਪੁਲਿਸ ਦੀ ਗੋਲੀ ਲੱਗਣ ਕਰਕੇ ਹੋਈ ਹੈ, ਪਰ ਉਹ ਪੁਲਿਸ ਨੇ ਗੋਲੀ ਉਦੋਂ ਚਲਾਈ ਜਦੋਂ ਉਸਨੇ 2 ਪੁਲਿਸ ਮੁਲਾਜ਼ਮਾਂ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਸੋ ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।